1994 ਦੇ ਸਿਆਲ ਦੀ ਉਹ ਠੱਡੀ ਠਾਰ ਰਾਤ ਜਿਸਲੇ ਅਸੀਂ ਦੋਵੇਂ ਨਵੀਂ FSC ਮੁਕਾ ਕੇ ਸਰਗੋਦੇ ਦੇ ਰੇਲਵੇ ਸਟੇਸ਼ਨ ਤੇ ਚੁੱਪਚਾਪ ਬੈਠੇ ਹਾਸੇ। ਉਹ ਰਾਤ ਝੰਗ ਵਹਿੰਦੀ ਉਸ ਗੱਡੀ ਦੀ ਸੀਟੀ ਤੇ ਵਿਛੋੜਿਆਂ ਦੀ ਪੀੜ ਵਿੱਚ ਗੁੱਜੀ ਵਾਹ ਹਾਲਤ ਆਈ ਮੈਂਡੇ ਪਿੰਡੇ ਵਿੱਚ ਭੌਂਦੀ ਫਿਰਦੀ ਏ। ਭਲਾ ਦੱਸ ਖਾਂ ਉਸ ਵੇਲੇ ਸ਼ਮਸ਼ੇਰ ਟਾਊਨ ਤੋਂ 32 ਬਲਾਕ ਦੇ ਪੰਧ ਵਿੱਚ ਚਾਹ ਦੇ ਕਿੰਨੇ ਖੋਖੇ ਆਉਂਦੇ ਹਨ। ਹੁਣ ਵੇਖ ਡਬਲਨ ਤੇ ਸਰਗੋਦੇ ਵਿਚਕਾਰ ਖਿਲਰੇ ਸ਼ਹਿਰਾਂ ਦੀ ਗਿਣਤੀ ਨਹੀਂ ਮੁੱਕਦੀ। ਜਦੋਂ ਤੁਹਾਡੇ ਕੋਲ ਬੰਦੇ ਮਾਂ ਬੋਲੀ 'ਚ ਲਿਖਣਗੇ ਹੀ ਘੱਟ ਤੇ ਉਹਦੇ ਵਿੱਚ ਐਬਸੋਲੂਟਲੀ ਜਦੋਂ ਕੁਆਂਟੀਟੀ ਘੱਟ ਹੋਏਗੀ ਤੇ ਕੁਆਲਿਟੀ ਦੇ ਵੀ ਚਾਂਸਸ ਹਨ ਕਿ ਘੱਟ ਹੀ ਹੋਏ, ਕਿਉਂਕਿ ਤੁਹਾਡਾ ਸਟੈਟਿਸਟੀਕਲ ਚੰਕ ਜਿਹੜਾ ਉਹ ਘੱਟ ਹੋ ਜਾਂਦਾ। ਐਕਸੈਪਸ਼ਨਲ ਬੰਦੇ ਤੇ ਜ਼ਾਹਿਰ ਹੈ ਦੋ ਦੇ ਵਿੱਚੋਂ ਵੀ ਇੱਕ ਐਕਸੈਪਸ਼ਨਲ ਹੋ ਸਕਦਾ, ਲੇਕਿਨ ਓਵਰਆਲ ਉਹ ਐਕਸੈਪਸ਼ਨਲ ਲੋਕ ਤੁਹਾਨੂੰ ਜਾਂ ਉਸ ਤਰ੍ਹਾਂ ਦੀ ਪੋਇਟਰੀ ਘੱਟ ਮਿਲੇਗੀ। ਹੈਵਿੰਗ ਸੈਡ ਦੈਟ, ਇਹ ਕਹਿਣ ਦੇ ਬਾਵਜੂਦ ਸਾਡੇ ਕੋਲ ਜਿਹੜੀ ਮਾਂ ਬੋਲੀ ਦੀ ਮਾਡਰਨ ਮਾਂ ਬੋਲੀ ਦੀ ਨਜ਼ਮ ਹੈ ਉਹ ਮੇਰਾ ਖਿਆਲ ਹੈ ਜਿਹੜੀ ਬਾਕੀ ਸਾਡੇ ਕੋਲ ਹੋਰ ਨੈਸ਼ਨਲ ਲੈਂਗੁਏਜਸ ਐਂਡ ਕੋਟ ਅਨਕੋਟ ਇੰਗਲਿਸ਼ ਲੈਂਗੁਏਜ ਲਿਖਿਆ ਜਾ ਰਿਹਾ ਉਸ ਤੋਂ ਕੰਪੈਰੇਟਿਵਲੀ ਬਿਹਤਰ ਹੈ। ਔਰ ਉਹਨੂੰ ਗਲੋਬਲ ਕੰਟੈਕਸਟ ਵਿੱਚ ਵੀ ਅਗਰ ਵੇਖਿਆ ਜਾਏ ਤੇ ਜੋ ਰੂਟਡਨੈਸ ਜਿਸ ਤਰ੍ਹਾਂ ਜ਼ਮੀਨ ਚੋਂ ਧਰਤੀ ਚੋਂ ਫੁੱਟਣ ਵਾਲੀ ਸ਼ਾਇਰੀ ਹੈ ਉਹ ਮੇਰਾ ਖਿਆਲ ਹੈ ਕਿ ਅਗਰ ਇਤਨਾ ਇਨਕਰੇਜਿੰਗ ਨਹੀਂ ਹੈ ਤਾਂ ਇਤਨੀ ਡਿਪਰੈਸਿੰਗ ਸਿਚੁਏਸ਼ਨ ਵੀ ਨਹੀਂ ਹੈ। ਕਿਸੇ ਵੀ ਕਿਸਮ ਦਾ ਜਿਹੜਾ ਰਿਡਕਸ਼ਨਿਜ਼ਮ ਹੈ ਜਾਂ ਜਿਹੜਾ ਕਿਸੇ ਆਰਟਿਸਟ ਨੂੰ ਲਿਮਿਟ ਕਰਦਾ ਹੈ ਜਾਂ ਮਹਿਦੂਦ ਕਰਦਾ ਹੈ ਜਾਂ ਉਹਦੇ ਆਸ-ਪਾਸ ਡੱਕੇ ਲਾਉਂਦਾ, ਚਾਹੇ ਉਹ ਕਿਸੇ ਕਿਸਮ ਦੇ ਵੀ ਨੇ, ਉਹ ਮੈਨੂੰ ਤੇ ਉਹ ਵਾਰਾ ਨਹੀਂ ਖਾਂਦਾ, ਭਾਵੇਂ ਉਹ ਕਿਸੇ ਵੀ ਕਿਸਮ ਦਾ ਹੋਵੇ। ਉਸ ਚਾਹੇ ਉਹ ਕਲਚਰਲ ਡੋਮੇਨ ਹੈ ਜਾਂ ਚਾਹੇ ਉਹ ਲਿੰਗੁਅਲ ਹੈ ਜਾਂ ਪੋਲੀਟੀਕਲ ਡੋਮੇਨ ਹੈ, ਉਹਦੇ ਵਿੱਚ ਐਜ਼ ਐਨ ਆਰਟਿਸਟ ਤੁਸੀਂ ਰਿਸਟ੍ਰਿਕਟ ਹੋ ਕੇ ਰਹਿ ਜਾਓ। ਮਤਲਬ ਮੈਂ ਤੇ ਅਸੀਂ ਤੇ ਬੰਦੇ ਦੀ ਜਾਂ ਲੋਕਾਈ ਦੀ ਗੱਲ ਕਰਦੇ ਹਾਂ, ਉਹ ਭਾਵੇਂ ਬ੍ਰਾਜ਼ੀਲ ਦਾ ਹੋਵੇ ਤੇ ਭਾਵੇਂ ਨਾਰਵੇ ਦਾ ਹੋਵੇ ਤੇ ਭਾਵੇਂ ਇੱਥੋਂ ਦਾ ਹੋਵੇ। ਹਾਂ, ਜਿਹੜੇ ਸਾਡੇ ਕੋਲ ਕੈਰੀਅਰਸ ਔਰ ਟੂਲਸ ਅਵੇਲੇਬਲ ਨੇ ਉਹ ਜ਼ਾਹਿਰ ਉਹੀ ਹੋਣਗੇ ਜਿਹਦੇ ਨਾਲ ਅਸੀਂ ਵੱਡੇ ਹੋਏ ਹਾਂ, ਜਿਹੜੇ ਸਾਡੇ ਸਬਕੌਨਸ਼ੀਅਸ ਦਾ ਸਾਡੀ ਹੋਲ ਬੀਇੰਗ ਦਾ ਹਿੱਸਾ ਬਣ ਜਾਂਦੇ ਨੇ। ਔਰ ਜ਼ਬਾਨ ਉਹਦੇ ਵਿੱਚ ਇੱਕ ਮੇਜਰ ਐਸਪੈਕਟ ਹੈ ਉਹਦਾ, ਸਪੈਸ਼ਲੀ ਐਜ਼ ਐਨ ਆਰਟਿਸਟ, ਕਿਉਂਕਿ ਸਾਡੇ ਥਾਟ ਦਾ ਕੰਟੈਂਟ ਦਾ ਕੈਰੀਅਰ ਤੇ ਬੋਲੀ ਹੀ ਹੈ, ਜ਼ਬਾਨ ਹੀ ਹੈ। ਲੇਕਿਨ ਉਹਨੂੰ ਤੁਸੀਂ ਨੈਸ਼ਨਲਿਜ਼ਮ ਦੇ ਨਾਲ ਰਿਸਟ੍ਰਿਕਟ ਨਹੀਂ ਕਰ ਸਕਦੇ। ਇਟਸ ਮਚ ਮੋਰ ਦੈਨ ਦੈਟ। ਮੇਰਾ ਨਹੀਂ ਖਿਆਲ ਕਿ ਕੋਈ ਵੀ ਮਾਂ ਬੋਲੀ ਜਾਂ ਕੋਈ ਵੀ ਜ਼ਬਾਨ ਲਿਖਣ ਵਾਲਾ ਜਿਹੜਾ ਉਹਦਾ ਨੈਸ਼ਨਲਿਸਟ ਹੋਣਾ ਜ਼ਰੂਰੀ ਹੈ, ਬਲਕਿ ਮੇਰਾ ਖਿਆਲ ਹੈ ਉਹ ਐਂਟੀਡੋਟ ਹੈ ਉਹਦੀ ਆਰਟਿਸਟਿਕ ਐਕਸਪੋਜਰ, ਉਹਦੀ ਆਰਟਿਸਟਿਕ ਮੈਨੀਫੈਸਟੇਸ਼ਨ ਦਾ। ਮੌਲਾ ਬਖਸ਼ ਆਡੀਟੋਰੀਅਮ ਖਾਲੀ ਪਿਆ। ਪੱਕੇ ਅੰਮਾਂ ਦੇ ਰੁੱਖਾਂ ਵਿੱਚ ਖੇਡਦੀ ਧੁੱਪ ਤੇ ਅਮਰੂਦਾਂ ਦੇ ਬਾਗ ਵਿੱਚ ਲਹਿਕਦੀ ਸ਼ਾਮ ਚੇਤਰ ਆਉਣ ਤੇ ਸਾਡੇ ਇੱਕ ਦੂਜੇ ਨਾਲ ਗੁਜ਼ਾਰੇ ਦਿਨਾਂ ਦੀ ਕਹਾਣੀ ਲਿਖਸਨ। ਉਹ ਲਿਖਸਨ ਵਈ ਲੰਘਦੇ ਵੇਲੇ ਦੀ ਧੂੜ ਵਿੱਚ ਅਲਜਬਰੇ ਦੀਆਂ ਮਸ਼ਕਾਂ ਕਰੇਂਦਾ ਕੋਈ ਕੁਤਬੀ ਤਾਰਾ ਵੀ ਨਾਲ ਹੀ ਗਿਣ ਗਿਆ ਆ। ਕਿੱਥੇ ਹੈ ਮੇਰੀ ਜਾਨ, ਆਪਣੇ ਰਾਈ ਨੂੰ ਭੁੱਲੀ ਪਾ ਕੇ ਕਿੱਥੇ ਟੁਰ ਗਈ ਹੈ। ਮੈਂ ਤਾਂ ਤਾਜ਼ਾ ਛਿੱਲੇ ਹੋਏ ਕਿਨੂਆਂ ਦੀ ਖੁਸ਼ਬੂ ਵਿੱਚ ਪਿਆ ਲੱਭਦਾ, ਹੱਥੀਂ ਖੋਏ ਤੂਤਾਂ ਦੀ ਭਰੀ ਕ੍ਰਿਮਚੀ ਵਿੱਚ, ਹੱਥੀਂ ਖੋਏ ਤੂਤਾਂ ਦੀ ਭਰੀ ਕ੍ਰਿਮਚੀ ਤੰਡਾ ਪੱਤਾ ਕੋਈ ਨਹੀਂ ਪੀ ਦਿੰਦੀ। ਮੈਂ ਤਾਂ ਤਾਜ਼ਾ ਛਿੱਲੇ ਹੋਏ ਕਿਨੂਆਂ ਦੀ ਖੁਸ਼ਬੂ ਵਿੱਚ ਪਿਆ ਲੱਭਦਾ, ਹੱਥੀਂ ਖੋਏ ਤੂਤਾਂ ਦੀ ਭਰੀ ਕ੍ਰਿਮਚੀ ਤੰਡਾ ਪੱਤਾ ਕੋਈ ਨਹੀਂ ਪੀ ਦਿੰਦੀ। ਮੌਲਾ ਬਖਸ਼ ਆਡੀਟੋਰੀਅਮ ਖਾਲੀ ਪਿਆ। ਗੌਰਮੈਂਟ ਕਾਲਜ ਸਰਗੋਦਾ ਹੁਣ ਯੂਨੀਵਰਸਿਟੀ ਆਫ ਸਰਗੋਦਾ ਹੈ ਤੇ ਉਹਨਾਂ ਗਰਾਊਂਡਾਂ ਵਿੱਚ ਜਿੱਥੇ ਅਸੀਂ ਖੁੱਲ੍ਹ ਟੁਰਦੇ ਹਾਸੇ ਉਹਨਾਂ ਵਿੱਚ ਐਂਟਰੀ ਤੇ ਪਾਬੰਦੀ ਹੈ। ਗੇਟ ਤੇ ਸੰਤਰੀ ਖਲੋਤੇ ਹਨ ਤੇ ਮਹਿੰਦੀ ਸ਼ਨਾਖਤ ਕਰਾਉਣ ਵਾਲਾ ਕੋਈ ਨਹੀਂ।